व्यूअर्स वेलकम बैक इन प्रोग्राम जी डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਥੈਂਕ ਯੂ ਸੋ ਮਚ ਐਂਡ ਆ ਵੀ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ 8:30 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਜੀ ਡਾਕਟਰ ਸਾਹਿਬ ਅਗਲੇ ਇਸ਼ੂ ਤੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ ਦੇਖੋ ਇਹ ਜਿਹੜੇ ਬੀਜੇਪੀ ਆਰਐਸਐਸ ਦੀ ਹਕੂਮਤ ਵਾਲੇ ਇਹਨਾਂ ਦੇ ਵਜ਼ੀਰ ਨੇ ਜੀ ਇਹ ਸਿੱਧੇ ਤੌਰ ਤੇ ਆਰਐਸਐਸ ਦੇ ਨਾਗਪੁਰ ਹੈੱਡਕੁਆਰਟਰ ਜਿਹੜਾ ਅੱਜਕੱਲ ਮੋਹਨ ਭਾਗਵਤ ਸਿਰਫ ਹੀ ਨਹੀਂ ਸ਼ਿਕਾਗੋ ਚ ਵਰਲਡ ਹਿੰਦੂ ਕਾਂਗਰਸ ਕਰਕੇ ਗਿਆ ਪਿਛਲੇ ਦਿਨਾਂ 'ਚ ਵੀ ਅਸੀਂ ਫਰਾਈਡੇ ਦੇ ਸੈਗਮੈਂਟ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਉਹਨਾਂ ਨੇ 3 ਰੋਜ਼ਾ ਲੈਕਚਰ ਸੀਰੀਜ਼ ਰੱਖੀਆਂ ਜਿਹਦੇ 'ਚ 40 ਦੇਸ਼ਾਂ ਦੇ ਨੁਮਾਇੰਦਿਆਂ ਨੂੰ ਐਮਬੈਸੀਆਂ ਨੂੰ ਇਨਵਾਈਟ ਕੀਤਾ ਹੈ ਚੀਨ ਵੀ ਉਹਦੇ 'ਚ ਸ਼ਾਮਲ ਹੈ ਲੇਕਿਨ ਪਾਕਿਸਤਾਨ ਨੂੰ ਇਨਵਾਈਟ ਨਹੀਂ ਕੀਤਾ ਔਰ ਉਹਦੇ 'ਚ ਜਦੋਂ ਉਹਨੂੰ ਉਹਦੇ ਸਪੋਕਸਮੈਨ ਨੂੰ ਪੁੱਛਿਆ ਉਹਨਾਂ ਨੇ ਕਿਹਾ ਜੀ ਚਾਈਨਾ ਦੇ ਨਾਲ ਚੀਨ ਨਾਲ ਤਾਂ ਸਾਡੀ ਤਹਿਜ਼ੀਬ ਦੀਆਂ ਬਹੁਤ ਸਿਮਿਲੈਰਿਟੀਜ਼ ਨੇ ਪਾਕਿਸਤਾਨ ਜਿਹੜਾ ਉਹ ਟੈਰਰ ਨੂੰ ਪ੍ਰਮੋਟ ਕਰਨ ਵਾਲਾ ਮੁਲਕ ਹੈ ਔਰ ਇਸ ਲਈ ਅਸੀਂ ਪਾਕਿਸਤਾਨ ਨੂੰ ਇਹਦਾ ਹਿੱਸਾ ਨਹੀਂ ਬਣਾ ਸਕਦੇ ਸੋ ਇੱਕ ਪਾਸੇ ਤਾਂ ਇਹ ਬਾਹਰਲੇ ਦੇਸ਼ਾਂ ਦੇ ਉਹਨਾਂ ਨੁਮਾਇੰਦਿਆਂ ਨੂੰ ਵੀ ਆਪਣੇ ਕੂੜ ਔਰ ਝੂਠ ਦੇ ਨਾਲ ਜਿਹੜਾ ਉਹ ਪੂਰਾ ਰਜਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਨੂੰ ਸਮੋਕ ਸਕਰੀਨ ਪੈਦਾ ਕਰ ਰਹੇ ਨੇ ਤਾਂ ਕਿ 2019 ਤੋਂ ਪਹਿਲਾਂ ਜਿਹੜੇ ਉਹਨਾਂ ਨੇ ਜ਼ੁਲਮਾਂ ਦੀ ਇੱਕ ਨਵੀਂ ਚੀਜ਼ ਜਾਂ ਇੱਕ ਨਵੀਂ ਲਹਿਰ ਖੜੀ ਕਰਨੀ ਹੈ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਮੋਹਨ ਭਾਗਵਤ ਕਹਿੰਦਾ ਜੀ ਵੀ ਆਰ ਦਾ ਮੋਸਟ ਡੈਮੋਕ੍ਰੈਟਿਕ ਆਰਗੇਨਾਈਜੇਸ਼ਨ ਇਨ ਦਾ ਵਰਲਡ ਸਾਡੇ ਤਾਂ ਸਾਰੇ ਫੈਸਲੇ ਬੜੇ ਕੰਸੈਂਸਸ ਨਾਲ ਹੁੰਦੇ ਨੇ ਔਰ ਸਾਨੂੰ ਕੋਈ ਵੀ ਸਵਾਲ ਪੁੱਛ ਸਕਦਾ ਔਰ ਇਹ ਜਿਹੜੇ ਦੋਨੋਂ ਹੀ ਮਿਨਿਸਟਰ ਨੇ ਇੱਕ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਵਿੱਚ ਸਟੇਟ ਮਿਨਿਸਟਰ ਵੀਕੇ ਸਿੰਘ ਜਿਹਦੇ ਨਾਂ ਨਾਲ ਜਰਨਲ ਲੱਗਾ ਹੋਇਆ ਹੈ ਸਿਰੇ ਦਾ ਬੇਈਮਾਨ ਜਰਨਲ ਹੁੰਦਿਆਂ ਵੀ ਇਹਨੇ ਕਪਲੇ ਕੀਤੇ ਸੁਪਰੀਮ ਕੋਰਟ ਤੱਕ ਜਾ ਕੇ ਆਪਣੇ ਝੂਠੀ ਜਿਹੜੀ ਹੈ ਉਹ ਬਰਥ ਸਰਟੀਫਿਕੇਟ ਔਰ ਦੂਸਰਾ ਦੇ ਕੇ ਹੋਰ ਐਕਸਟੈਂਸ਼ਨ ਮੰਗਾ ਸੋ ਇਹ ਆਰਮੀ 'ਚ ਉਦੋਂ ਵੀ ਬੀਜੇਪੀ ਦੀ ਸਪੋਰਟ ਕਰ ਰਹੇ ਸੀ ਸੋ ਇਹ ਪਹਿਲੇ ਦਿਨ ਤੋਂ ਹੀ ਜੇ ਆਰਮੀ ਦੇ ਵਿੱਚ ਸਿੱਧੇ ਤੌਰ ਤੇ ਆਰਐਸਐਸ ਦੀ ਘੁਸਪੈਠ ਦੇਖਣੀ ਹੋਏ ਤੇ ਇਹ ਇਸ ਵੀਕੇ ਸਿੰਘ ਔਰ ਫਿਰ ਕਰਨਲ ਪ੍ਰੋਤ ਵਰਗੇ ਲੋਕ ਜਿਹੜੇ ਸਮਝੌਤਾ ਐਕਸਪ੍ਰੈਸ ਦੇ ਵਿੱਚ ਇਨਵੋਲਵ ਹੋਏ ਔਰ ਦੂਜੇ ਜਿਹੜੇ ਬੰਬ ਬਲਾਸਟ ਕੀਤੇ ਜਿਨ੍ਹਾਂ ਨੂੰ ਉਹਨੇ ਮੋਦੀ ਰਜੀਮ ਨੇ ਹੁਣ ਛੱਡ ਦਿੱਤਾ ਹੈ ਰਾਦਰ ਵਾਪਸ ਰੈਂਕ ਕਰਕੇ ਆਨਰ ਨਾਲ ਉਹਨੂੰ ਜਿਹੜਾ ਪਹੁੰਚਾਇਆ ਉਹਦੇ ਆਰਮੀ ਹੈੱਡਕੁਆਰਟਰ ਹੁਣ ਇੱਕ ਪਾਸੇ ਇਮਰਾਨ ਖਾਨ ਵਿਦ ਆਲ ਦਾ ਗੁੱਡਨੈਸ ਤੁਸੀਂ ਮੈਂ ਸਮਝਦਾ ਵੀ ਕਈ ਵਾਰ ਜਿਹੜੇ ਲੋਕ ਗੁੰਮਰਾਹ ਹੁੰਦੇ ਨੇ ਦੇ ਸ਼ੁੱਡ ਬਾਡੀ ਲੈਂਗੁਏਜ ਹੀ ਆਪਣੇ ਆਪ ਦੇ ਵਿੱਚ ਬਹੁਤ ਕੁਝ ਤੁਹਾਨੂੰ ਦੱਸ ਰਹੀ ਹੁੰਦੀ ਹੈ ਉਹਨੇ ਬੜੀ ਇਮਾਨਦਾਰੀ ਨਾਲ ਆਪਣੇ ਲੋਕਾਂ ਨੂੰ ਵੀ ਐਡਰੈਸ ਕੀਤਾ ਇਹਨਾਂ ਨੂੰ ਉਹਨਾਂ ਨੇ ਕਿਹਾ ਜੀ ਜੇ ਤੁਸੀਂ ਇੱਕ ਕਦਮ ਤੁਰੋਗੇ ਅੱਗੇ ਅਸੀਂ 2 ਕਦਮ ਤੁਰ ਕੇ ਆਵਾਂਗੇ ਗੁੱਡਵਿਲ ਜੈਸਚਰ ਦੇ ਤੌਰ ਦੇ ਉੱਤੇ ਜਿਵੇਂ ਕਰਤਾਰਪੁਰ ਲਾਂਘੇ ਦੀ ਗੱਲ ਉਹਨਾਂ ਨੇ ਕੀਤੀ ਇਨਵਾਈਟ ਵੀ ਉੱਥੋਂ ਦੇ ਕ੍ਰਿਕਟਰਸ ਨੂੰ ਵੀ ਉਹ ਇਹਨਾਂ ਨੇ ਨਹੀਂ ਜਾਣ ਦਿੱਤੇ ਉਹ ਭਾਵੇਂ ਕਪਿਲ ਦੇਵ ਹੋਏ ਜਾਂ ਗਾਵਸਕਰ ਹੋਏ ਤੇ ਜੇ ਨਵਜੋਤ ਸਿੱਧੂ ਗਿਆ ਆਪਣੀ ਉਹਨੇ ਦੋਸਤੀ ਦਾ ਨਿਭਾਇਆ ਜਿਹੜਾ ਉਹਦਾ ਫਰਜ਼ ਸੀ ਤੇ ਉਹਨੂੰ ਉਹਨਾਂ ਨੇ ਹੁਣ ਆਈਐਸਆਈ ਨਾਲ ਜੋੜਨਾ ਸ਼ੁਰੂ ਕਰਤਾ ਜੀ ਉਹਨੇ ਜਨਰਲ ਬਾਜਵੇ ਨੂੰ ਜੱਫੀ ਕਿਉਂ ਪਾ ਲਈ ਜਾਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਿਉਂ ਕਰ ਰਹੇ ਹੁਣ ਇੱਕ ਪਾਸੇ ਤਾਂ ਸਬੰਧ ਸੁਧਾਰਨ ਦੇ ਲਈ ਹੱਥ ਵਧਾਉਣ ਦੀ ਗੱਲ ਹੈ ਔਰ ਦੂਸਰੇ ਪਾਸੇ ਇਸ ਲੈਵਲ ਦੇ ਲੋਕ ਜਿਹੜੇ ਮਿਨਿਸਟਰ ਨੇ ਜਿਨ੍ਹਾਂ ਦੇ ਜ਼ਿੰਮੇ ਪਾਲਿਸੀ ਨੂੰ ਜਿਹੜਾ ਉਹ ਇੰਪਲੀਮੈਂਟ ਕਰਨਾ ਹੁੰਦਾ ਹੈ ਪਾਲਿਸੀ ਪਿੱਛੇ ਬਹਿ ਕੇ ਬਣਾਈ ਜਾਂਦੀ ਹੈ ਹੁਣ ਪਿੱਛੇ ਬਹਿ ਕੇ ਪਾਲਿਸੀ ਕੀ ਬਣ ਰਹੀ ਹੈ ਉਹਦਾ ਜ਼ਾਹਰ ਹੈ ਕਿ ਇਹ ਜਿਹੜਾ ਫੌਜ ਜਿਹੜਾ ਇਹ ਡਿਪਟੀ ਫੋਰਨ ਮਿਨਿਸਟਰ ਹੈ ਵੀਕੇ ਸਿੰਘ ਉਹ ਕਹਿੰਦਾ ਇਮਰਾਨ ਖਾਨ ਐਨ ਆਰਮੀ ਪਪਟ ਕਿ ਜੀ ਇਮਰਾਨ ਖਾਨ ਜਿਹੜਾ ਹੈ ਉਹ ਤਾਂ ਆਰਮੀ ਪਪਟ ਹੈ ਔਰ ਇਹ ਜਿਹੜੀ ਹੈ ਸਾਰੀ ਖਬਰ ਮਿਨਿਸਟਰ ਆਫ ਸਟੇਟ ਫॉर ਐਕਸਟਰਨਲ ਅਫੇਅਰਸ ਨੇ ਵੀਕੇ ਸਿੰਘ ਨੇ ਗੱਲ ਕਹੀ ਤੇ ਉਹਨੂੰ ਜਦੋਂ ਇਹ ਪੁੱਛਿਆ ਗਿਆ ਕਿ ਡਿਡ ਯੂ ਆਲ ਐਕਸਪੈਕਟ ਅ ਚੇਂਜ ਕਿ ਜਿਹੜੀ ਚੇਂਜ ਆਫ ਗਵਰਨਮੈਂਟ ਹੋਈ ਹੈ ਉਹਦੇ 'ਚ ਕੋਈ ਫਰਕ ਪਏਗਾ ਔਰ ਉਹਨੇ ਕਿਹਾ ਕਿ ਜੀ ਦਾ ਕੁਐਸਚਨ ਇਜ਼ ਦੈਟ ਹੀ ਵਾਸ ਪ੍ਰੌਪਡ ਅਪ ਬਾਈ ਦਾ ਆਰਮੀ ਲੈਟ ਅਸ ਵੇਟ ਐਂਡ ਵਾਚ ਕੁਐਸਚਨ ਰਿਮੇਨਸ ਵੈਦਰ ਹੀ ਵਿਲ ਰਿਮੇਨ ਅੰਡਰ ਆਰਮੀ ਕੰਟਰੋਲ ਔਰ ਨਾਟ ਇੰਡੀਪੈਂਡੈਂਟ ਮੁਲਕ ਹੈ ਪਾਕਿਸਤਾਨ ਉਹਨਾਂ ਦੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਥੱਲੇ ਉਹਨਾਂ ਨੇ ਆਪਣਾ ਪ੍ਰਾਈਮ ਮਿਨਿਸਟਰ ਚੁਣਿਆ ਹੈ ਪੀਸਫੁਲ ਤਰੀਕੇ ਦੇ ਨਾਲ ਇਲੈਕਸ਼ਨਸ ਹੋਈਆਂ ਇੱਕ ਕ੍ਰੈਡੀਬਲ ਬੰਦਾ ਹੈ ਜਿਸ ਦੇ ਉੱਤੇ ਅੱਜ ਦੀ ਡੇਟ ਤੱਕ ਕੋਈ ਕਰਪਸ਼ਨ ਦਾ ਚਾਰਜ ਨਹੀਂ ਹੈ ਬੜੀ ਇਮਾਨ ਉਹ ਸਾਰੇ ਉਸ ਖਿੱਤੇ ਨੂੰ ਸਮਝਦਾ ਹੈ ਭਾਰਤ ਮੇਰਾ ਖਿਆਲ ਹੈ ਪਾਕਿਸਤਾਨੀਆਂ ਲੀਡਰਾਂ ਚੋਂ ਜੇ ਕੋਈ ਵੀ ਸਭ ਤੋਂ ਜ਼ਿਆਦਾ ਵਾਰ ਗਿਆ ਹੋਏਗਾ ਔਰ ਉਹਨਾਂ ਦੇ ਕਰਨ ਥਾਪਰ ਹੋਏ ਦੂਜੇ ਤੀਜੇ ਹੋਣ ਹਰ ਇੱਕ ਨੂੰ ਇੰਟਰਵਿਊ ਸੋ ਇਮਰਾਨ ਖਾਨ ਇੱਕ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਟਰਾਂਸਪੇਰੈਂਟਲੀ ਓਨੈਸਟ ਬੰਦਾ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਭਾਰਤ ਦੇ ਨਾਲ
ਕੋਈ ਪ੍ਰੋਪਰ ਸੰਬੰਧ ਬਣ ਸਕਦੇ ਨੇ ਜਾਂ ਆਪਸ ਦੇ ਵਿੱਚ ਸਖਾਵੇਂ ਸੰਬੰਧ ਬਣ ਸਕਦੇ ਨੇ ਤੇ ਇਸ ਦੌਰ 'ਚ ਬਣ ਸਕਦੇ। ਪਰ ਤੁਸੀਂ ਇਹਨਾਂ ਦੀ ਜ਼ਹਿਨੀਅਤ ਦੇਖੋ, ਹੁਣ ਜਿਹੜੇ ਲੋਕ ਸਾਡੇ 'ਚ ਵੀ ਕਈ ਵਾਰ ਉਹ ਜਿਹੜੇ ਇੰਡੀਆ ਦੇ ਝੰਡਾ ਚੁੱਕ ਬਣੇ ਹੁੰਦੇ ਨੇ, ਇਹ ਕੀ ਹੱਕ ਹੈ ਕਿਸੇ ਨੂੰ ਕਹਿਣ ਦਾ ਤੁਹਾਨੂੰ ਕਿਹਨੇ ਬਣਾਇਆ? ਜੇ ਇਹਨੂੰ ਵੀਕੇ ਸਿੰਘ ਨੂੰ ਪੁੱਛੋ ਕਿ ਤੂੰ ਥਰਡ ਰੇਟ ਬੰਦਾ, ਤੂੰ ਕਿਵੇਂ ਆਰਮੀ ਤੋਂ ਨਿਕਲਣ ਤੋਂ ਬਾਅਦ ਹਰ ਥਾਂ ਤੇ ਤਾਂ ਸਰਵਿਸ ਕੰਡੀਸ਼ਨਸ ਹੁੰਦੀਆਂ ਨੇ ਵੀ ਇੰਨੀ ਦੇਰ ਤੁਸੀਂ ਪੋਲਿਟਿਕਸ ਨਹੀਂ ਜਾ ਸਕਦੇ ਜਾਂ ਜਿਹੜਾ ਹੈ ਉਹ ਕੋਈ ਅਹੁਦਾ ਨਹੀਂ ਲੈ ਸਕਦੇ, ਤੂੰ ਇੰਨੇ ਲੈਪਸ ਕੀਤੇ ਆਪਣੇ ਪੀਰੀਅਡ ਦੇ ਵਿੱਚ, ਇੰਨੀ ਵਾਰੀ ਜਿਹੜਾ ਹੈ ਉਹ ਜਿਹਨੂੰ ਕਹਿੰਦੇ ਨੇ ਟੂ ਪੁੱਟ ਫੁੱਟ ਇਨ ਦਾ ਮਾਊਥ, ਔਰ ਤੂੰ ਅੱਜ ਜਿਹੜਾ ਹੈ ਉਹ ਉਧਰ ਕਹਿ ਰਿਹਾ ਤੁਹਾਡਾ ਕੀ ਹਾਲ ਹੈ? ਤੁਹਾਡੇ ਸਾਰੇ ਸੂਬੇ ਨੂੰ ਹੀ ਆਰਮੀ ਰਨ ਕਰ ਰਿਹਾ। ਅਜੀਤ ਡੋਵਲ ਇੱਥੇ ਬੈਠਾ ਹੈ ਵਾਸ਼ਿੰਗਟਨ ਆ ਕੇ ਸਟ੍ਰੈਟਜੀ ਡਿਸਕਸ। ਅਜੀਤ ਡੋਵਲ ਕੀ ਹੈ? ਉਹ ਇੰਟੈਲੀਜੈਂਸ ਬਿਊਰੋ ਦਾ ਚੀਫ ਸੀ। ਉਹ ਤੁਹਾਡੀ ਇੰਟੈਲੀਜੈਂਸ ਅਜੀਤ ਡੋਵਲ ਤੇ ਨਾਲ ਉਹ ਜਿਹੜਾ ਦੂਸਰਾ ਅਜੀਤ ਡੋਵਲ ਦਾ ਰਿਸ਼ਤੇਦਾਰ ਉੱਤਰਾਖੰਡ ਚੋਂ ਬਿਠਾਇਆ ਹੋਇਆ ਹੈ ਰਾਵਤ, ਜਨਰਲ ਰਾਵਤ, ਉਹ ਸਿਆਸੀ ਬਿਆਨ ਦੇ ਰਿਹਾ, ਕਸ਼ਮੀਰ 'ਚ ਜਾ ਕੇ ਦੇ ਰਿਹਾ, ਇੱਧਰ ਦੇ ਰਿਹਾ। ਸੋ ਮੈਟਰ ਆਫ ਫੈਕਟ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਤਾਂ ਆਰਮੀ ਦਾ ਇੱਕ ਸੈਂਟਰਲ ਰੋਲ ਰਿਹਾ, ਉਹ 60s ਦੇ ਵਿੱਚ ਹੀ, ਲੇਟ 50s ਐਸਟੈਬਲਿਸ਼ ਹੋ ਗਿਆ। ਉੱਥੇ ਤਾਂ ਉਸ ਰੋਲ ਤੋਂ ਸਟੈਪ ਬੈਕ ਕਰਕੇ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਰਾਹੀਂ ਤਾਂ ਕਿ ਮੁਲਕ ਵੀ ਸੇਫ ਰਹੇ ਔਰ ਉਹਨਾਂ ਦਾ ਜਿਹੜਾ ਉਹਨਾਂ ਦੇ ਲੋਕਾਂ ਦੀ ਜਿਹੜੀ ਚੋਇਸ ਹੈ ਉਹਦਾ ਵੀ ਆਨਰ ਹੋਏ। ਇਹੀ ਕਾਰਨ ਹੈ ਕਿ ਪਿਛਲੇ ਪੀਰੀਅਡ 'ਚ ਭਾਵੇਂ ਹਾਲਾਤ ਬਦਤਰ ਹੁੰਦੇ ਗਏ ਲੇਕਿਨ ਆਰਮੀ ਨੇ ਪਹਿਲਾਂ ਵਾਂਗ ਕੋਈ ਉਹ ਪਾਸੇ ਕਰਕੇ ਉੱਥੇ ਮਾਰਸ਼ਲ ਲਾ ਨਹੀਂ ਲਾਇਆ। ਲੇਕਿਨ ਅੱਜ ਜਿਹੜਾ ਭਾਰਤ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦਾ, ਉਹਨੂੰ ਰਾਨੀ ਜਿਹੜਾ ਉਹ ਜਨਰਲ ਰਾਵਤ ਔਰ ਅਜੀਤ ਡੋਵਲ ਕਰ ਰਹੇ ਨੇ। ਪਰ ਇਹ ਜਿਹੜਾ ਇਸ ਲੈਵਲ ਦਾ ਘਟੀਆਪਨ ਹੈ ਔਰ ਇਸ ਗੱਲ ਨੂੰ ਜਿਹੜਾ ਕੱਲਾ ਇਹਨੇ ਨਹੀਂ ਕਿਹਾ, ਜਦੋਂ ਅਸੀਂ ਦੇਖਦੇ ਹਾਂ ਕਿ ਪਾਲਿਸੀ ਆਰਐਸਐਸ ਦੀ ਹੈ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਵੇਂ ਗੁੱਡਵਿਲ ਦੀ ਗੱਲ ਹੈ, ਤਾਂ ਅਸੀਂ 2019 ਦੀਆਂ ਚੋਣਾਂ ਕੱਢਣੀਆਂ ਨੇ ਇਸ ਕਿਸਮ ਦੀ ਨਫ਼ਰਤ ਫੈਲਾ ਕੇ। ਸੋ ਇਹਨੇ ਤਾਂ ਆਪਣਾ ਜਿਹੜਾ, ਔਰ ਮੈਂ ਆਪਣੇ ਕਮੈਂਟ ਦੇ ਵਿੱਚ ਕਿਹਾ ਵੀ ਚਲੋ ਇਮਰਾਨ ਖਾਨ ਤਾਂ ਪਪਟ ਹੋ ਗਿਆ ਆਰਮੀ ਦਾ, ਵੀ ਪਹਿਲਾਂ ਤੂੰ ਦੱਸ ਕਿ ਤੂੰ ਕਿਹਦੀ ਪੱਪੀ ਹੈ, ਵੀ ਤੇਰਾ ਕੀ ਹੈ ਜਿਹੜਾ ਬਾਉਂ ਤੁਸੀਂ ਕਰਦੇ ਹੋ, ਤੁਸੀਂ ਕਿਹਦੇ ਕਹਿਣ ਤੇ ਕਰਦੇ ਹੋ? ਸੋ ਜ਼ਾਹਰ ਹੈ ਕਿ ਸਾਈਮਨ ਹੁਣ ਰਾਜਨਾਥ ਸਿੰਘ ਜੰਮੂ 'ਚ ਪਹੁੰਚਿਆ ਹੋਇਆ ਔਰ ਜਦੋਂ ਮੋਦੀ ਇਜ਼ਰਾਈਲ ਦੇ ਦੌਰੇ ਤੇ ਗਿਆ ਉਸ ਤੋਂ ਪਹਿਲਾਂ ਇਹ ਜਿਹੜਾ ਰਾਜਨਾਥ ਸਿੰਘ ਗਿਆ 2016 'ਚ, ਤੋਂ ਅਸੀਂ ਇਹ ਗੱਲ ਬੜੀ ਕਲੀਅਰਲੀ ਕਹੀ ਸੀ ਕਿ ਵੀ ਇਹ ਜਿਹੜੀ ਗੱਲ ਉਹਨਾਂ ਦੀ ਮੌਸਾਦ ਜਿਸ ਢੰਗ ਦੇ ਨਾਲ ਜਿਹੜੇ ਤੌਰ ਤਰੀਕੇ ਉਹਨਾਂ ਦੇ ਜ਼ੁਲਮ ਕਰਨ ਦੇ ਫਲਸਤੀਨੀਆਂ ਦੇ ਨੇ, ਉਹ ਹੁਣ ਉਹ ਸਾਰੀ ਟੈਕਨੋਲੋਜੀ ਟੈਕਨੀਕ ਔਰ ਜੋ ਕੁਝ ਉਹ ਕਰਦੇ ਨੇ ਉਹ ਇਹਨਾਂ ਨੂੰ ਵੀ ਦੇ ਰਹੇ ਨੇ ਤਾਂ ਕਿ ਇਹ ਜੰਮੂ ਕਸ਼ਮੀਰ ਦੇ ਉਸ ਬਾਰਡਰ ਦੇ ਲਾਈਨ ਦੇ ਉੱਤੇ ਜਿਹੜਾ ਉਹਨੂੰ ਇੰਸਟਾਲ ਵੀ ਕਰਨ ਔਰ ਉਹੀ ਤੌਰ ਤਰੀਕੇ ਜਿਹੜੇ ਨੇ ਉਹ ਸਟੇਟ ਟੈਰਰਿਜ਼ਮ ਦੇ ਕਰਨ। ਔਰ ਉਸ ਤੋਂ ਪਹਿਲਾਂ ਵੀ ਇਹ ਨਹੀਂ ਹੈ ਵੀ ਮੌਸਾਦ ਦੀ ਇਨਵੋਲਵਮੈਂਟ ਜਿਹੜੀ ਹੈ ਜੂਨ 84 'ਚ ਵੀ ਹੈ ਔਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਟਾਰਚਰ ਟੈਕਨੀਕਸ ਉਸ ਵੇਲੇ ਦੀ ਪੰਜਾਬ ਪੁਲਿਸ KP ਗਿੱਲ ਦੇ ਥੱਲੇ ਉਹਨਾਂ ਨੇ ਭੇਜੇ ਸੀ ਸਪੈਸ਼ਲ ਆਪਣੇ ਆਫੀਸਰਸ ਉੱਥੇ ਟ੍ਰੇਨਿੰਗ ਦੇ ਲਈ ਇਜ਼ਰਾਈਲ ਦੇ ਵਿੱਚ ਮੌਸਾਦ ਦੇ ਥੱਲੇ। ਔਰ ਹੁਣ ਉਹ ਜਿਹੜਾ ਰਾਜਨਾਥ ਸਿੰਘ ਦਾ ਦੌਰਾ ਸੀ ਔਰ ਜਿਹੜਾ ਉਹਦਾ ਨਤੀਜਾ ਸਾਡੇ ਸਾਹਮਣੇ ਹੈ। ਔਰ ਮੈਂ ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸਟੇਟਮੈਂਟ ਦੀ ਗੱਲ ਕਰ ਰਿਹਾ ਕਿਉਂਕਿ ਇਹ ਸਟੇਟਮੈਂਟ ਵੀ ਰਾਜਨਾਥ ਸਿੰਘ ਨੇ ਉੱਥੇ ਦਿੱਤੀ ਹੈ ਜਾ ਕੇ ਜਿੱਥੇ ਨਵੀਂ ਟੈਕਨੋਲੋਜੀ ਵਾਲੀ ਫੈਂਸ ਦੇ ਨਾਂ ਥੱਲੇ ਕਸ਼ਮੀਰ ਦੇ ਵਿੱਚ ਇਹ ਲੰਬਾ, ਪਹਿਲਾਂ ਤਾਂ ਇਹਨਾਂ ਨੇ ਪੰਜਾਬ 'ਚ ਤਾਂ ਵੈਸੇ ਹੀ ਜਿਹੜੀ ਹੈ ਤਾਰ ਲਾ ਕੇ ਕਰੰਟ ਛੱਡਿਆ ਹੋਇਆ ਔਰ ਉੱਥੇ ਬਰਲਿਨ ਵਾਲ ਤਾਂ ਆਇਰਨ ਵਾਲ ਸੀ ਉਹ ਤਾਂ ਟੁੱਟੀ, ਇੱਥੇ ਤਾਂ ਵਾਇਰ ਦੇ ਵਿੱਚ ਵੀ ਜਿਹੜਾ ਉਹ ਕਰੰਟ ਛੱਡਿਆ ਹੋਇਆ। ਨਿਊ ਪ੍ਰਾਈਮ ਮਿਨਿਸਟਰ ਸੇਮ ਪਾਕ ਰਾਜਨਾਥ ਸੇਜ਼ ਇਮਰਾਨ ਟੇਕਿੰਗ ਓਵਰ ਹੈਜ਼ ਬ੍ਰੌਟ no change in approach towards India। ਹੁਣ ਇਹ ਰਾਜਨਾਥ ਸਿੰਘ ਹੋਮ ਮਿਨਿਸਟਰ ਹੈ, ਇਧਰ ਇਹ ਡਿਪਟੀ ਫੋਰਨ ਮਿਨਿਸਟਰ ਕਹਿ ਰਿਹਾ, ਇਧਰ ਹੋਮ ਮਿਨਿਸਟਰ ਕਹਿ ਰਿਹਾ ਕਿ ਜੀ ਕੋਈ ਇੰਡੀਆ ਪ੍ਰਤੀ ਕੋਈ ਤਾਂ ਸਾਨੂੰ ਤਬਦੀਲੀ ਨਹੀਂ ਨਜ਼ਰ ਆਈ। ਉਹਨੇ ਪਹਿਲੇ ਦਿਨ ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ, ਓਪਨਿੰਗ ਸਪੀਚ ਦੇ ਵਿੱਚ ਤੁਸੀਂ ਇੱਕ ਹੱਥ ਵਧਾਓਗੇ, ਇੱਕ ਕਦਮ ਚੱਲੋਗੇ, ਅਸੀਂ 2 ਕਦਮ ਚੱਲ ਕੇ ਆਵਾਂਗੇ। ਔਰ ਇਹ ਯੂਨੀਅਨ ਹੋਮ ਮਿਨਿਸਟਰ ਕਹਿ ਰਿਹਾ there was no change in Pakistan's attitude towards India and that it didn't know how to believe with one's neighbor, how to behave with one's neighbors। ਕਿ ਪਾਕਿਸਤਾਨ ਨੂੰ ਪਤਾ ਹੀ ਨਹੀਂ ਹੈ ਕਿ ਆਪਣੇ ਗਵਾਂਢੀਆਂ, ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਗਵਾਂਢੀਆਂ ਨਾਲੋਂ, ਤੁਸੀਂ ਬੰਗਲਾਦੇਸ਼ ਨੂੰ ਪੁੱਛ ਲਓ, ਸ੍ਰੀਲੰਕਾ ਨੂੰ ਪੁੱਛ ਲਓ, ਨੇਪਾਲ ਨੂੰ ਪੁੱਛ ਲਓ, ਤਾਜ਼ਾ ਮਾਲਦੀਵਜ਼ ਨੂੰ ਪੁੱਛ ਲਓ ਕਿ ਤੁਸੀਂ ਗਵਾਂਢੀਆਂ ਦੇ ਨਾਲ ਪਾਕਿਸਤਾਨ ਨਾਲ ਦਾ ਜੋ ਤੁਸੀਂ ਕੀਤਾ ਹੀ ਹੈ ਉਹ ਹਰ ਇੱਕ ਨੂੰ ਹੀ ਪਤਾ ਹੈ। I don't feel there is a change in Pakistan's approach even after Imran Khan has taken over, but I pray a change occurs। ਦੇਖੋ ਇਹ ਹੈ ਕਿ ਵੀ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾ ਲੋ, ਕਿ ਸ਼ੈਤਾਨ ਜਿਹੜਾ ਹੈ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਰਿਹਾ ਜਾਂ ਉਹ
ਜਿਹੜੀ ਹੈ ਸਪਿਰਿਚੁਅਲਿਟੀ ਦਾ ਸਿਰ ਮੰਦੇ ਰਿਹਾ। ਔਰ ਇਹ ਜਿਹੜਾ ਦਾ ਯੂਨੀਅਨ ਮਿਨਿਸਟਰ ਵਾਜ਼ ਐਡਰੈਸਿੰਗ ਰਿਪੋਰਟਰਸ ਆਫਟਰ ਇਨੋਗਰੇਟਿੰਗ ਏ ਸਮਾਰਟ ਫੈਂਸ, a pilot project under the comprehensive integrated border management system at the border security force Jammu frontiers headquarters ही है। ਹੁਣ ਇਹ ਫੈਂਸ ਕੀ ਹੈ ਔਰ ਇਹ ਸਾਰੇ ਚ ਕੀ ਹੈ, ਇਹਦੇ ਚ ਤੁਸੀਂ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਇੱਕ ਹੋਰ ਸਟੋਰੀ ਇਹਦੇ ਤੇ ਹੈ ਕਿ ਹੋਮ ਮਿਨਿਸਟਰ ਇਨੋਗਰੇਟ ਸਮਾਰਟ ਫੈਂਸ ਔਨ ਇੰਟਰਨੈਸ਼ਨਲ ਬਾਰਡਰ ਟਰਮਸ ਇਟ ਹਿਸਟੋਰੀਕਲ ਮੂਮੈਂਟ। ਔਰ ਉਹਦੇ ਚ ਉਹਨੇ ਖੁਦ ਕਿਹਾ ਕਿ ਵੀ ਇਹ ਜਿਹੜੀ ਸਮਾਰਟ ਫੈਂਸ ਹੈ ਇਹ 5.3 ਕਿਲੋਮੀਟਰ ਤੋਂ 5.5 ਕਿਲੋਮੀਟਰ ਤੱਕ ਇਹ ਜਿਹੜਾ ਕੰਪਰੈਹੈਂਸਿਵ ਇੰਟੈਗਰੇਟਿਡ ਬਾਰਡਰ ਮੈਨੇਜਮੈਂਟ ਸਿਸਟਮ ਦੇ ਥੱਲੇ ਲਾਈ ਹੈ। ਇਟ ਇਜ਼ ਅ ਹਿਸਟੋਰਿਕ ਮੂਮੈਂਟ not only for the home ministry but also for the entire country। ਔਰ ਇਹ ਜਿਹੜਾ ਹੈ ਉਹਨੇ ਕਿਹਾ ਜੀ after this our borders will be more secure। ਹੁਣ ਜਿਹੜੀ ਨੈਰੇਟਿਵ ਮੈਂ ਪਹਿਲਾਂ ਦਿੱਤਾ ਹੈ, the first of its kind project was envisaged by home minister during his visit to Israel in November 2014। ਜਦੋਂ ਮੋਦੀ ਸਰਕਾਰ 2014 ਚ ਬਣੀ ਹੈ, ਪਹਿਲਾ ਕੰਮ ਹੋਮ ਮਿਨਿਸਟਰ ਨੇ ਨਵੰਬਰ 2014 ਚ ਕੀਤਾ ਹੈ। ਉਹ ਕਹਿੰਦਾ ਜੀ ਮੇਰੀ ਜਦੋਂ ਇਜ਼ਰਾਈਲ ਚ ਮੈਂ ਵਿਜ਼ਿਟ ਲਈ ਗਿਆ, ਉੱਥੇ ਮੈਨੂੰ ਖਿਆਲ ਆਇਆ, during my visit to Israel I saw this project there and thought of implementing it in the country to ensure our borders are safe। ਕਿ ਜੀ ਮੈਨੂੰ ਇਹ ਲੱਗਾ ਕਿ ਵੀ ਇਹਨੂੰ ਅਸੀਂ ਆਪਣੀ ਕੰਟਰੀਜ਼ ਦੇ ਜਿਹੜੇ ਬਾਰਡਰ ਨੇ ਉਹਨਾਂ ਨੂੰ ਸੇਫ ਕਰਨ ਦੇ ਲਈ ਲਾਈਏ। The CIBMS will cover 2026 kilometer of vulnerable areas of various borders all over the country and the Indo-Pak border in Jammu and ਹੋਰ ਕਿਹੜਾ all over the country ਹੈ, ਪਾਕਿਸਤਾਨ ਨਾਲ ਹੀ ਤੁਹਾਡੇ ਬਾਰਡਰ ਤੇ ਹੈਗਾ, ਉਹ 226 ਕਿਲੋਮੀਟਰ ਦੇ ਅਸੀਂ ਲਾਣੇ। ਔਰ ਉਹਨੇ ਕਿਹਾ ਜੀ ਇਸ ਪ੍ਰੋਜੈਕਟ ਦੀ ਅਸੀਂ ਸ਼ੁਰੂਆਤ ਕੀਤੀ ਹੈ। ਅੰਡਰ ਦਾ ਪ੍ਰੋਜੈਕਟ ਸੈਂਸਰਸ, thermal image cameras and other equipments have been installed in vulnerable areas along the international border where patrolling becomes tough in the weather। ਔਰ ਇਹ ਸਾਰੀ ਇਹਦੇ ਨਾਲ ਹੀ ਰਿਲੇਟਡ ਹੈ। ਉਹਨੇ ਕਿਹਾ ਜੀ ਅਸੀਂ ਟੈਕਨੋਲੋਜੀ ਲਾ ਦਿੱਤੀ ਹੈ, ਉਹਦੇ ਥੱਲੇ ਜਿਹੜਾ ਇਹ ਅਸੀਂ ਸਾਰੇ ਕੈਮਰੇ, ਸੈਂਸਰ, ਇਹ ਉਹ ਅਸੀਂ ਲਾਏ ਨੇ। ਔਰ ਇਸ ਸਾਰੇ ਚੋਂ ਨਾਲ ਦੀ ਨਾਲ ਹੀ ਫਿਰ ਪ੍ਰੈਸ ਕਾਨਫਰੰਸ ਬਾਅਦ ਕਹਿ ਰਿਹਾ ਕਿ ਜੀ ਪਾਕਿਸਤਾਨ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਈ। ਸੋ ਜ਼ਾਹਰ ਹੈ ਕਿ ਇੱਕ ਪਾਸੇ ਕਿਸ ਲੈਵਲ ਦੀ ਗੁੱਡਵਿਲ ਹੈ ਪਾਕਿਸਤਾਨ ਵੱਲੋਂ, ਔਰ ਇਹੀ ਨਹੀਂ ਕਿ ਵੀ ਇਹ ਇਸ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਨੇ। ਮਿਸ ਇਨਫੋਰਮੇਸ਼ਨ ਇਹ ਹੈ ਕਿ ਉੱਥੋਂ ਦੀ ਇੱਕ ਪ੍ਰੋਮੀਨੈਂਟ ਅਖਬਾਰ ਨੇ ਜਿਹੜਾ ਉਹ ਇੰਟਰਵਿਊ ਦੇ ਨਾਲ ਜਿਹੜਾ ਅਮਰੀਕਨ ਗਿਆ, ਉਹਨਾਂ ਨੇ ਕਿਹਾ ਜੀ ਪਾਕਿਸਤਾਨ ਜਿਹੜਾ ਹੈ ਉਹ ਅਫਗਾਨਿਸਤਾਨ ਨਾਲ ਇੰਡੀਆ ਦੀ ਟ੍ਰੇਡ ਖੋਲ੍ਹਣ ਦੇ ਲਈ ਆਪਣੀ ਜਿਹੜੀ ਟੈਰੀਟਰੀ ਹੈ ਉਹਦੇ ਚੋਂ ਉਹਨੂੰ ਲਾਂਘਾ ਦੇਗਾ। ਔਰ ਇਹ ਖਬਰ ਪਾਕਿਸਤਾਨ ਡਿਨਾਈਜ਼ ਓਪਨਿੰਗ ਅਫਗਾਨ ਟ੍ਰੇਡ ਰਾਊਟ ਫॉर ਇੰਡੀਆ। ਔਰ ਇਹ ਉਹਨਾਂ ਨੇ ਖਬਰ ਇਸ ਢੰਗ ਨਾਲ ਫੈਲਾਈ ਕਿ ਈਵਨ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਹ ਕਹਿਣਾ ਪਿਆ, ਹੀ ਡਿਸਮਿਸਡ ਰਿਪੋਰਟਸ that Islamabad has expressed readiness to talk on restoring the India-Afghanistan trade route through its territory। उन्होंने कहा जी बिल्कुल ये गलत है और Pakistan has not agreed to consider Afghanistan-India trade through our land, the Foreign Office said on Sunday quoting Qureshi। ਹੁਣ ਇਹ ਐਕਸਪ੍ਰੈਸ ਟ੍ਰਿਬਿਊਨ ਦੇ ਵਿੱਚ ਇਹ US ਐਂਬੈਸਡਰ ਟੂ ਅਫਗਾਨਿਸਤਾਨ ਜੌਨ ਬੈਸ ਦੇ ਹਵਾਲੇ ਨਾਲ ਇਹ ਖਬਰ ਲੱਗੀ ਸੀ ਕਿ ਜੀ ਪਾਕਿਸਤਾਨ ਵਾਸ ਕੰਸੀਡਰਿੰਗ ਰਿਜ਼ੰਪਸ਼ਨ ਆਫ ਇੰਡੀਆ-ਅਫਗਾਨਿਸਤਾਨ ਟ੍ਰੇਡ ਵਾਇਆ ਇਟਸ ਟੈਰੀਟਰੀ। ਹੁਣ ਉਹਨੇ ਕੀ ਕਿਹਾ, ਇਹਨਾਂ ਨੇ ਕੀ ਬਣਾਇਆ। ਔਰ ਇੱਕ ਪਾਸੇ ਤੁਸੀਂ ਇਜ਼ਰਾਈਲ ਟੈਕਨੋਲੋਜੀ ਵਰਤ ਕੇ ਬਾਰਡਰ ਦੇ ਉੱਤੇ ਫੈਂਸ ਔਰ ਸੈਂਸਰ ਕੈਮਰਾਜ਼ ਤੇ ਫਲਾਣਾ ਲਾ ਰਹੇ ਹੋ, ਦੂਜੇ ਪਾਸੇ ਉਹਨਾਂ ਦੀ ਜਿਹੜੀ ਆਫਰ ਕਰਤਾਰਪੁਰ ਕੋਰੀਡੋਰ ਦੀ ਆ ਉਹਨੂੰ ਡਿਸਮਿਸ ਕਰਕੇ ਕਹਿ ਰਹੇ ਹੋ ਕਿ ਜੀ ਇਮਰਾਨ ਖਾਨ ਪਪਟ ਹੈ। ਔਰ ਤੀਸਰਾ ਤੁਸੀਂ ਕਹਿ ਰਹੇ ਹੋ ਜੀ ਤੁਹਾਡੇ ਲਈ ਉਹ ਟ੍ਰੇਡ ਰਾਊਟ ਖੋਲ੍ਹਣ ਦੇ ਲਈ ਉਹਨਾਂ ਨੇ ਕਹਿ ਦਿੱਤਾ। ਹੁਣ ਇਹ ਹੈ ਚਣਕਿਆ ਪੁੱਤਰਾਂ ਦੀਆਂ ਚਾਲਾਂ ਜਿਹੜੀਆਂ ਸਾਡੀਆਂ ਕੌਮਾਂ ਲਈ ਕਈ ਵਾਰੀ ਜਿਹੜੀਆਂ ਇਮੋਸ਼ਨਲ ਜੇ ਅਸੀਂ ਲੋਕ ਹੈ, ਨਾਅਰੇਬਾਜ਼ੀ ਕਰਨ ਵਾਲੇ, ਔਰ ਅਸੀਂ ਇਹ ਸਮਝ ਨਹੀਂ ਸਕਦੇ ਕਿ ਇਹ ਕਿੰਨੀ ਡੂੰਘੀ ਗੇਮ ਹੈ। ਸੋ ਅਸੀਂ ਸਮਝਦੇ ਹਾਂ ਵੀ ਘੱਟੋ ਘੱਟ 30 ਮਿਲੀਅਨ ਸਿੱਖ ਕੌਮ ਇਸ ਗੱਲ ਨੂੰ ਜ਼ਰੂਰ ਸਮਝੇ, ਸੱਜਣ ਔਰ ਦੁਸ਼ਮਣ ਦੀ ਪਰਖ ਕਰਨਾ ਅਸੀਂ ਸਿੱਖੀਏ। ਹਰ ਵਾਰੀ ਬਲੈਕਮੇਲ ਹੋਣਾ ਇਮੋਸ਼ਨਲੀ ਔਰ ਇਧਰ ਉਧਰ ਜਿਹੜਾ ਗੱਲਾਂ ਸੁਣ ਕੇ ਕਦੇ ਇਧਰਲੇ ਬਿਆਨ ਸੁਣ ਲਏ ਔਰ ਉਹਦੇ ਤੇ ਰਿਐਕਟ ਕਰਨਾ, ਹਕੀਕਤਨ ਇਹ ਜਿਹੜਾ ਕੋਈ ਸਾਨੂੰ ਕੋਈ ਇਲਹਾਮ ਨਹੀਂ ਹੁੰਦਾ ਜਾਂ ਅਸੀਂ ਕੋਈ ਸੁਪਰ ਟੀਵੀ ਨਹੀਂ ਲਾਇਆ ਹੋਇਆ ਵੀ ਸਾਨੂੰ ਕੋਈ ਖਬਰਾਂ ਕਿਸੇ ਖਾਸ ਪਾਸੋਂ ਜਿਹੜੀਆਂ ਨੇ ਹੁੰਦੀਆਂ ਨੇ, ਇਹ ਸਭ ਕੁਝ ਸਾਹਮਣੇ ਪਿਆ। ਤੁਹਾਨੂੰ ਥੋੜਾ ਜਿਹਾ ਓਪਨ ਮਾਈਂਡ ਰੱਖ ਕੇ ਜੇ ਤੁਸੀਂ ਦੇਖੋਗੇ ਤੇ ਸਮਝ ਆ ਜਾਏਗੀ ਕਿ ਇਹ ਚਾਣਕਿਆ ਪੁੱਤਰ RSS ਦੀ ਜਿਹੜੀ ਸਾਰੀ ਵਿਚਾਰਧਾਰਾ ਹੈ ਜਿਹਦੇ ਉੱਤੇ
ਔਰ ਇਹ ਜਿਹੜੇ ਸਾਰੇ ਨੇ ਇਹ ਕਿਸ ਡਾਇਰੈਕਸ਼ਨ 'ਚ ਨੇ ਔਰ ਅਲਟੀਮੇਟਲੀ ਇਹਨਾਂ ਦਾ ਗੋਲ ਕੀ ਹੈ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਤੁਸੀਂ ਮੰਥਲੀ ਡੋਨੇਟ ਕਰ ਸਕਦੇ ਹੋ, ਵਨ ਟਾਈਮ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।